ਇੱਕ ਫੈਡਰਲ ਜੱਜ ਨੇ ਜਿਹੜੇ ਜਨਵਰੀ 6 ਦੇ ਪ੍ਰੋਸੀਕਿਊਟਰ ਐਂਡਰੀ ਫਲੋਇਡ ਤੇ ਹੋਰ ਜਿਹੜੇ ਟਾਰਗੇਟ ਸੀਗੇ ਟਰੰਪ ਐਡਮਿਨਿਸਟ੍ਰੇਸ਼ਨ ਦੇ, ਉਹਨਾਂ ਨੇ ਸੂ ਕੀਤਾ ਸੀ ਜੋ ਸਲਸ਼ ਫੰਡ ਟਰੰਪ ਉਹਨਾਂ ਵੱਲੋਂ ਰੱਖਿਆ ਗਿਆ ਆ 1.8 ਬਿਲੀਅਨ ਡਾਲਰ ਦਾ ਐਂਟੀ ਵੈਪਨਾਈਜੇਸ਼ਨ ਫੰਡ। ਉਹਦੇ ਸੰਬੰਧ ਦੇ ਵਿੱਚ ਫੈਡਰਲ ਜੱਜ ਨੇ ਉਸ ਨੂੰ ਬਲੌਕ ਕਰ ਦਿੱਤਾ ਹੈਗਾ ਆ ਤੇ ਕਿਉਂਕਿ ਉਹਦੇ ਅਗੇਂਸਟ ਲਾਸੂਟ ਫਾਈਲ ਕੀਤਾ ਗਿਆ ਸੀ। ਯੂਐਸ ਦੇ ਡਿਸਟ੍ਰਿਕਟ ਜੱਜ ਲਿਓਨੀ ਐਮ ਬ੍ਰਿੰਕਮਾ ਜੋ ਈਸਟਰਨ ਡਿਸਟ੍ਰਿਕਟ ਆਫ ਵਰਜੀਨੀਆ ਆ, ਉਹਨਾਂ ਨੇ ਜੋ ਜਨਵਰੀ 6 ਦੇ ਜਿਹੜੇ ਪ੍ਰੋਸੀਕਿਊਟਰ ਤੇ ਹੋਰ ਲੋਕ ਜਿਹੜੇ ਸੀ ਉਹਨਾਂ ਨੇ ਸੂ ਕੀਤਾ ਸੀ ਇਸ ਫੰਡ ਦੇ ਅਗੇਂਸਟ। ਤੇ ਇਹ ਕਹਿੰਦੇ ਪਈ ਆਊਟ ਆਫ ਜਸਟਿਸ ਡਿਪਾਰਟਮੈਂਟ ਦੇ ਥਰੂ ਇਹ ਫੰਡ ਜਿਹੜਾ ਆ ਆਪਰੇਟ ਕੀਤਾ ਜਾਣਾ ਸੀ। ਹਜੇ ਤੱਕ ਕੋਈ ਉਹਨਾਂ ਵੱਲੋਂ ਕਮੈਂਟ ਨਹੀਂ ਆਇਆ। ਡੈਮੋਕ੍ਰੇਟ ਤੇ ਰਿਪਬਲਿਕਨ ਦੋਨਾਂ ਨੇ ਇਹਨੂੰ ਜਿਹੜਾ ਕ੍ਰਿਟੀਸਾਈਜ਼ ਕੀਤਾ ਸੀ। ਓਪੋਜੀਸ਼ਨ ਜਿਹੜੇ ਹੈਗੇ ਓਪੋਨੈਂਟਸ ਆ, ਉਹਨਾਂ ਨੇ ਕਿਹਾ ਹੈ ਵੀ ਇੱਕ ਬਹੁਤ ਵੱਡਾ ਸਲਸ਼ ਫੰਡ ਹੈਗਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਦੋਸਤਾਂ ਮਿੱਤਰਾਂ ਦੇ ਲਈ, ਤੇ ਇਹਦੀ ਜਿਹੜੀ ਐਗਜ਼ਿਸਟਿੰਗਸ ਆ ਉਹਦੇ ਨਾਲ ਬਹੁਤ ਸਾਰੇ ਜੋ ਲੀਗਲ ਐਕਸਪਰਟ ਸੀ ਉਹ ਬੜੇ ਹੈਰਾਨ ਹੋਏ ਵੀ ਇਹ ਕਿੱਦਾਂ ਦਾ ਜਿਹੜਾ ਫੰਡ ਆ ਉਹ ਸੈਟਅਪ ਕਰ ਲਿਆ ਹੈਗਾ। ਸਟੇਟ ਰਿਪਬਲਿਕਨ ਲੀਡਰਸ ਨੇ ਜੋ ਆ ਉਹ ਪਿਛਲੇ ਵੀਕ ਇਹ ਕਿਹਾ ਸੀਗਾ ਵੀ ਜਿਹੜਾ ਫੰਡ ਆ ਉਹ ਆਈਸ ਤੇ ਬਾਰਡਰ ਪੈਟਰੋਲ ਦੇ ਕੋਲ ਜਾਣਾ ਚਾਹੀਦਾ ਹੈਗਾ, ਨਾ ਕਿ ਇਦਾਂ ਦੇ ਕੰਮਾਂ ਦੇ ਲਈ। ਸੋ ਵਿਦਿਨ ਦਾ ਰਿਪਬਲਿਕਨ ਪਾਰਟੀ ਵੀ ਜਿਹੜਾ ਆ ਐਂਟੀ ਵੈਪਨਾਈਜੇਸ਼ਨ ਫੰਡ ਉਹਦਾ ਵਿਰੋਧ ਹੋਇਆ ਹੈਗਾ। ਡੈਮੋਕ੍ਰੇਸੀ ਫਾਰਵਰਡ ਪ੍ਰੈਜ਼ੀਡੈਂਟ CEO ਸਕਾਈ ਪੈਰੀਮੈਨ ਆ ਜੋ ਜਿਨ੍ਹਾਂ ਨੇ ਲਾਸੂਟ ਫਾਈਲ ਕੀਤਾ ਹੈਗਾ, ਉਹਨਾਂ ਨੇ ਕਿਹਾ ਵੀ ਇਹ ਬਹੁਤ ਅਰਜੈਂਟ ਸੀਗਾ ਤਾਂ ਕਿ ਜਿਹੜਾ ਟੈਕਸ ਪੇਅਰ ਦਾ ਡਾਲਰ ਉਹ ਉੱਦਾਂ ਦਾ ਸੀਕ੍ਰੇਟਿਵਲੀ ਕਹਿੰਦੇ ਵੀ ਬਿਨਾਂ ਕਿਸੇ ਨੂੰ ਪੁੱਛੇ ਗਿੱਛੇ ਤੋਂ ਹੀ ਲੋਕਾਂ ਨੂੰ ਜਿਹੜਾ ਇਹ ਦਿੱਤਾ ਜਾਣਾ ਸੀਗਾ। ਸੋ ਇਹ ਟਰਾਂਸਪੇਰੈਂਸੀ ਦੀ ਵਿਕਟਰੀ ਆ, ਰੂਲ ਆਫ ਲਾਅ ਦੀ ਵਿਕਟਰੀ ਆ, ਅਮਰੀਕਨ ਲੋਕਾਂ ਦੀ ਵਿਕਟਰੀ ਹੈਗੀ ਆ। ਪੈਰੀਮੈਨ ਨੇ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਆ, ਕਹਿੰਦਾ ਕੋਈ ਵੀ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਦੇ ਕੋਲ ਇਦਾਂ ਦੀ ਅਥਾਰਟੀ ਨਹੀਂ ਵੀ ਉਹ ਲੋਕਾਂ ਦਾ ਮਨੀ ਪੋਲੀਟੀਕਲ ਰਿਵਾਰਡਸ ਪ੍ਰੋਗਰਾਮ ਦੇ ਥਰੂ ਯੂਜ਼ ਕਰ ਲਵੇ ਜਿਸ ਨੂੰ ਕਾਂਗਰਸ ਨੇ ਕਦੇ ਵੀ ਆਥੋਰਾਈਜ਼ ਨਾ ਕੀਤਾ ਹੋਵੇ। ਜੀ ਬਿਲਕੁਲ।